ਤੇ ਪਹਿਲਾਂ ਸਭ ਤੋਂ ਕੇਂਦਰ ਦੀ ਖਬਰ ਕਰ ਲੈਂਦੇ ਆ ਕਿ ਉਸਨੇ ਪੰਜਾਬ ਦਾ ਫੰਡ ਫਿਰ ਰੋਕ ਲਿਆ ਤੇ ਹੁਣ ਮੰਡੀ ਬੋਰਡ ਆਪਣੀਆਂ ਜ਼ਮੀਨਾਂ ਵੇਚਣ ਤੇ। ਬਿਲਕੁਲ ਜੀ, ਕੇਂਦਰ ਵੱਲੋਂ ਲਗਾਤਾਰ ਪੰਜਾਬ ਦੇ ਜਿਹੜਾ ਪੇਂਡੂ ਵਿਕਾਸ ਫੰਡ ਹੈ, ਉਹਨੂੰ ਰੋਕਣ ਦੀ ਕਵਾਇਦ ਜਾਰੀ ਹੈ। ਉਹਦੀਆਂ ਕਿਸ਼ਤਾਂ ਨਹੀਂ ਪੂਰੀਆਂ ਸਮੇਂ ਸਿਰ ਅਦਾ ਕੀਤੀਆਂ ਜਾਂਦੀਆਂ। ਹੁਣ ਵੀ 4000 ਕਰੋੜ ਤੋਂ ਵੱਧ ਦਾ ਪੈਸਾ ਸਾਡਾ ਉੱਧਰ ਫਸਿਆ ਹੈ। ਜੇਕਰ ਇਸ ਮਾਮਲੇ ਨੂੰ ਗੌਰ ਨਾਲ ਸਮਝਣਾ ਹੋਵੇ ਤਾਂ ਇਹ ਹੈ ਕਿ 2021 ਦੇ ਦਰਮਿਆਨ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰ ਦੇ ਵਿੱਚ ਅਜਿਹਾ ਮਤਲਬ ਕਿ ਖੇਡ ਰਚਾਇਆ ਗਿਆ ਕਿ ਅਸੀਂ ਜੀ ਕਿਸਾਨਾਂ ਦੀਆਂ ਦੇਖੋ ਜੀ ਆ ਲੋਨ ਮਾਫ਼ ਕਰਤੇ, ਅਸੀਂ ਉਹਨਾਂ ਦਾ ਜੀ ਵਿਆਜ ਵੀ ਮਾਫ਼ ਕਰਤਾ, ਅਸੀਂ ਮੂਲ ਵੀ ਮਾਫ਼ ਕਰਤਾ, ਤੇ ਉਹ ਸਾਰਾ ਕਹਿੰਦੇ ਜੀ ਪੇਂਡੂ ਵਿਕਾਸ ਫੰਡ ਵਾਲਾ ਜਿਹੜਾ ਪੈਸਾ ਸੀ ਉਹ ਇੱਧਰ ਵਰਤਿਆ ਗਿਆ। ਤੇ ਕੇਂਦਰ ਨੇ ਇਹਦੇ ਉੱਤੇ ਮਤਲਬ ਕਿ ਸਵਾਲੀਆ ਚਿੰਨ੍ਹ ਲਾਤਾ ਕਿ ਇਹ ਪੈਸਾ ਤਾਂ ਪਿੰਡਾਂ 'ਚ ਸੜਕਾਂ ਬਣਾਉਣ ਲਈ, ਮੰਡੀਆਂ ਨੂੰ ਜਾਂਦੇ ਰਾਹ ਬਣਾਉਣ ਲਈ, ਪਿੰਡਾਂ ਦੇ ਵਿਕਾਸ ਲਈ ਸੀਗਾ। ਪੇਂਡੂ ਵਿਕਾਸ ਫੰਡ ਉਹਦਾ ਨਾਂ ਹੈ, ਨਾ ਕਿ ਇਹਨੂੰ ਤੁਸੀਂ ਲੋਨ ਮਾਫ਼ ਕਰਨ ਲਈ ਜਾਂ ਆਪਣੇ ਨਿੱਜੀ ਹਿੱਤ ਲਈ ਏਦਾਂ ਵਰਤ ਸਕਦੇ ਹੋ। ਉੱਥੋਂ ਵਿਵਾਦ ਸ਼ੁਰੂ ਹੋਇਆ ਤੇ ਉਹ ਵਿਵਾਦ ਸ਼ੁਰੂ ਹੁੰਦਾ ਰੋਕ ਲੱਗਦੀਆਂ ਗਈਆਂ ਤੇ ਉਹ ਅੜਿੱਕੇ ਡੱਕਦੇ ਰਹੇ ਤੇ 4000 ਕਰੋੜ ਤੋਂ ਵੱਧ ਪੈਸਾ ਹੁਣ ਫਸਿਆ। ਕਿਸੇ ਸਮੇਂ ਮਨਪ੍ਰੀਤ ਬਾਦਲ ਨੇ ਵੀ ਇਹ ਚਾਰਜੋਈ ਕੀਤੀ ਸੀ ਕਿ ਇਹ ਪੈਸਾ ਜੇਕਰ ਕੇਂਦਰ ਸਿੱਧੀ ਉਂਗਲੀ ਨਾਲ ਨਹੀਂ ਦਿੰਦਾ ਤਾਂ ਆਪਾਂ ਉਂਗਲ ਟੇਢੀ ਕਰ ਲਈਏ। ਮਤਲਬ ਉਹਨਾਂ ਨੇ ਕੋਰਟ ਜਾਣ ਦਾ ਫੈਸਲਾ ਕਰ ਲਿਆ ਸੀ ਤੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਹਾਂ, ਪੰਜਾਬ ਸਰਕਾਰ ਅਦਾਲਤ ਦਾ ਬੂਹਾ ਖੜਕਾ ਸਕਦੀ ਹੈ ਇਹਦੇ ਲਈ। ਪਰ ਫਿਰ ਪਤਾ ਨਹੀਂ ਕੀ ਮਜਬੂਰੀਆਂ ਹੋਈਆਂ ਹੋਣਗੀਆਂ ਜਾਂ ਸਮਝ ਆ ਗਈ ਹੋਣੀ ਕਿ ਬਾਅਦ ਚੋਂ ਜਾਣਾ ਤਾਂ ਇਸੇ ਪਾਰਟੀ 'ਚ ਅਸੀਂ, ਸੋ ਇਸ ਲਈ ਚਾਹੇ ਉਹ ਫਿਰ ਕੈਪਟਨ ਅਮਰਿੰਦਰ ਸੀ, ਚਾਹੇ ਮਨਪ੍ਰੀਤ ਬਾਦਲ ਸੀ, ਅੱਜ ਕੱਲ੍ਹ ਬੀਜੇਪੀ 'ਚ ਨੇ, ਇਸ ਲਈ ਉਹ ਕੋਰਟ ਨਹੀਂ ਗਏ ਪੰਜਾਬ ਦੇ ਹਿੱਤਾਂ ਲਈ। ਪਰ ਕੇਂਦਰ ਨੇ ਵੀ ਪੈਸਾ ਪੂਰਾ ਜਾਰੀ ਨਹੀਂ ਕੀਤਾ ਤੇ ਉਸ ਤੋਂ ਬਾਅਦ ਸਰਕਾਰ ਬਦਲ ਗਈ। ਪੰਜਾਬ 'ਚ 92 ਐਮਐਲਏ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਇਹਨਾਂ ਨੇ ਵੀ ਕਿੰਨੀ ਵਾਰ ਚਾਰਜੋਈ ਕੀਤੀ, ਕੋਸ਼ਿਸ਼ ਕੀਤੀ, ਪਰ ਕੇਂਦਰ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ। ਕਿੰਨੀ ਵਾਰ ਇਹ ਕੇਂਦਰ ਦੇ ਮੂਹਰੇ ਅੜੇ ਵੀ, ਕਿੰਨੀ ਵਾਰ ਕੇਂਦਰ ਮੂਹਰੇ ਮਿੰਨਤਾਂ ਵੀ ਕੀਤੀਆਂ, ਕਈ ਵਾਰ ਕੇਂਦਰ ਦੀ ਸਾਹ 'ਚ ਸਾਹ ਵੀ ਮਿਲਾਉਂਦੇ ਨਜ਼ਰ ਆਉਂਦੇ ਨੇ, ਬੋਲੀ ਵੀ ਉਹਦੀ ਬੋਲਦੇ ਨਜ਼ਰ ਆਉਂਦੇ ਨੇ, ਪਰ ਉਹਦੇ ਬਾਵਜੂਦ ਉਹ ਕਹਿੰਦੇ ਇਹ ਨਹੀਂ ਦੇਣਾ ਕਿਉਂਕਿ ਉਹਨਾਂ ਦੀ ਵੀ ਆਪਣੀ ਰਾਜਨੀਤੀ ਆ। ਉਹ ਵੀ ਪੰਜਾਬ 'ਚ ਆਪਣੇ ਲਈ ਥਾਂ ਲੱਭਦੇ ਫਿਰਦੇ ਆ। ਸੋ ਇਸ ਲਈ ਇਹ ਪੇਂਡੂ ਵਿਕਾਸ ਫੰਡ ਇੱਕ ਮੁੱਦਾ ਬਣਦਾ ਗਿਆ ਤੇ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਇਸ ਮਸਲੇ ਨੂੰ ਲੈ ਕੇ ਅਧਿਕਾਰੀਆਂ ਨਾਲ, ਆਪਣੇ ਚੀਫ ਸੈਕਟਰੀ ਨਾਲ, ਦੂਸਰੇ ਸਕੱਤਰਾਂ ਨਾਲ, ਵਿਭਾਗਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਤੇ ਉਹ ਤੋਂ ਬਾਅਦ ਕੱਲ ਮੈਨੂੰ ਪਤਾ ਲੱਗ ਰਿਹਾ ਕਿ ਕੱਲ ਤਾਂ ਇਹਨਾਂ ਨੇ ਫਿਰ ਵਕੀਲਾਂ ਦੀ ਟੀਮ ਬੁਲਾ ਲਈ, ਆਪਣੇ ਐਡਵੋਕੇਟ ਜਨਰਲ ਨੂੰ ਤੇ ਉਹਦੀ ਟੀਮਾਂ ਨੂੰ ਬੁਲਾ ਕੇ ਸਲਾਹ ਕੀਤੀ ਕਿ ਦੱਸੋ ਜੇ ਆਪਾਂ ਕੋਰਟ ਜਾਈਏ ਤਾਂ ਕੀ ਤਜਵੀਜ਼ ਹੈ, ਇਹਦੇ ਉੱਤੇ ਰਾਏ ਦਿਓ, ਆਪਣੀ ਟੀਮ ਬਣਾਓ, ਆਪਣਾ ਵਰਕਆਊਟ ਕਰੋ ਤੇ ਮੈਨੂੰ ਰਿਪੋਰਟ ਦਿਓ। ਸੋ ਪਤਾ ਲੱਗ ਰਿਹਾ ਜੀ ਕਿ ਹੁਣ ਇਸ ਮਸਲੇ ਤੇ 4000 ਕਰੋੜ ਜਿਹੜਾ ਕੇਂਦਰ ਨੇ ਸਿੱਧਾ ਪੰਜਾਬ ਦਾ ਰੋਕਿਆ ਹੋਇਆ ਤੇ ਹਰ 6 ਮਹੀਨੇ ਬਾਅਦ ਨਵੇਂ ਐਡ ਹੋਣ ਵਾਲੇ ਪੈਸੇ ਤਿਆਰ ਖੜੇ ਹੁੰਦੇ ਨੇ। ਸੋ ਉਸ ਹਵਾਲੇ ਨਾਲ ਕਿ ਭਾਈ ਇਹ ਪੈਸਾ ਕਦੋਂ ਮਿਲਣਾ, ਕਿਵੇਂ ਮਿਲਣਾ, ਕੀ ਕੇਂਦਰ ਦਊਗਾ। ਇੱਕ ਪਾਸੇ ਪਤਾ ਲੱਗਿਆ ਕਿ ਚੀਫ ਸੈਕਟਰੀ ਦੀ ਅਗਵਾਈ 'ਚ ਕੁਝ ਅਧਿਕਾਰੀਆਂ ਦੀ ਪੈਨਲ ਬਣਾ ਕੇ ਕਿਹਾ ਗਿਆ ਕੇਂਦਰ ਨਾਲ ਇੱਕ ਰਾਬਤਾ ਰੱਖੋ। ਦੂਸਰੇ ਪਾਸੇ ਵਕੀਲਾਂ ਨੂੰ ਕਿਹਾ ਕਿ ਤੁਸੀਂ ਤਿਆਰੀ ਕਰੋ, ਆਪਾਂ ਕੋਰਟ ਚੱਲੀਏ। ਸੋ ਜੇਕਰ ਇੱਕ ਵਾਰ ਕੇਂਦਰ ਤੱਕ ਫਿਰ ਅਪਰੋਚ ਕਰਨ ਦੀ ਤਿਆਰੀ ਕੀਤੀ ਗਈ ਹੈ ਕਿ ਕੇਂਦਰ ਤੱਕ ਇੱਕ ਵਾਰ ਅਪਰੋਚ ਕਰ ਲਓ, ਉਸ ਤੋਂ ਬਾਅਦ ਨਹੀਂ ਫਿਰ ਆਪਾਂ ਕੋਰਟ ਦਾ ਰੁਖ ਅਪਣਾਈਏ ਔਰ ਸੁਪਰੀਮ ਕੋਰਟ ਜਾਈਏ। ਔਰ ਇਹ ਵੀ ਪਤਾ ਲੱਗਿਆ ਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਐਂ ਕਰੋ ਕਿ ਆ ਜਿਹੜੀਆਂ ਜੂਨ ਜੁਲਾਈ ਦੀਆਂ ਤੁਹਾਡੀਆਂ ਛੁੱਟੀਆਂ ਹੁੰਦੀਆਂ ਨਾ ਅਦਾਲਤਾਂ ਦੀਆਂ, ਉਹ ਤੋਂ ਪਹਿਲਾਂ ਕੇਸ ਫਾਈਲ ਕਰ ਦਿਓ, ਤੋਂ ਪਹਿਲਾਂ ਵਿਚਾਰਧੀਨ ਕਰ ਲਓ ਤਾਂ ਕਿ ਫਿਰ ਜੇਕਰ ਅੱਗੇ ਵੀ ਜਾਵੇ ਤਾਂ ਜੁਲਾਈ ਖੁੱਲ੍ਹਦਿਆਂ ਸਾਰ ਸਾਡਾ ਕੇਸ ਮੂਹਰੇ ਖੜਾ ਹੋਵੇ। ਸੋ ਇਸ ਲਈ ਉਹਦੇ ਹਵਾਲੇ ਨਾਲ ਵੀ ਤਿਆਰੀ ਕੀਤੀ ਜਾ ਰਹੀ ਹੈ। ਪਰ ਦੂਸਰੇ ਪਾਸੇ ਮੰਡੀ ਬੋਰਡ ਕੋਲ ਕਹਿੰਦੇ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ, ਆਪਣਾ ਕੰਮ ਰੂਟੀਨ ਦਾ ਚਲਾਉਣ ਲਈ ਵੀ ਪੈਸੇ ਨਹੀਂ, ਉਹਦਾ ਸਾਰਾ ਕੁਛ ਰੁਕ ਗਿਆ। ਇੱਧਰ ਸੜਕਾਂ ਦਾ ਕੰਮ ਰੁਕ ਗਿਆ। ਜੇਕਰ ਮੈਂ ਸਥਿਤੀ ਦੇਖਾਂ, ਪੰਜਾਬ 'ਚ 12800 ਕਿਲੋਮੀਟਰ ਦੇ ਕਰੀਬ ਪੇਂਡੂ ਸੜਕਾਂ ਦਾ ਦਾਇਰਾ ਬਣਦਾ ਹੈ, ਜਿਹਦੇ ਵਿੱਚੋਂ 6000 ਤੋਂ ਲੈ ਕੇ 6500 ਕਿਲੋਮੀਟਰ ਤੱਕ ਦਾ ਦਾਇਰਾ ਬਿਲਕੁਲ ਮਤਲਬ ਟੁੱਟੀਆਂ ਸੜਕਾਂ ਦਾ ਵਿੱਚ ਆਉਂਦਾ ਤੇ ਉਹ ਸੜਕਾਂ ਦੇ ਨਿਰਮਾਣ ਦੇ ਲਈ ਘੱਟੋ ਘੱਟ 2000 ਕਰੋੜ ਦੇ ਕਰੀਬ ਪੈਸਾ ਤੁਰੰਤ ਚਾਹੀਦਾ। ਵੈਸੇ ਤਾਂ 31 ਮਾਰਚ 2023 ਤੋਂ ਬਾਅਦ ਮਤਲਬ ਕਿ ਸੜਕਾਂ ਬਣਨੀਆਂ ਚਾਹੀਦੀਆਂ ਸੀਗੀਆਂ ਉਸ ਹਵਾਲੇ ਨਾਲ, ਪਰ ਫਿਰ ਵੀ ਜੇਕਰ ਤੁਸੀਂ ਦੇਖੋ ਜਿਹਨਾਂ ਨੂੰ ਤੁਰੰਤ ਲੋੜ ਹੈ ਉਹ ਘੱਟੋ ਘੱਟ 6200 6500 ਕਿਲੋਮੀਟਰ ਦਾ ਸਾਡਾ ਅੱਧੇ ਤੋਂ ਵੱਧ ਮਤਲਬ ਕਿ ਪੇਂਡੂ ਸੜਕਾਂ ਬਣਦੀਆਂ, ਜਿਹਦੇ ਲਈ 2000 ਕਰੋੜ ਤਾਂ ਕਹਿੰਦੇ ਤੁਰੰਤ ਚਾਹੀਦਾ ਜੇ ਉਹਨੂੰ ਠੀਕ ਠਾਕ ਮਾੜਾ ਮੋਟਾ ਕਰਨਾ ਹੋਵੇ ਤੁਰ ਫਿਰ ਜੋਗਾ। ਤੇ ਉਹ ਤੋਂ ਬਿਨਾਂ ਜੇਕਰ ਸਾਰੇ ਦੀ ਮੁਰੰਮਤ ਆ ਫਿਰ ਤਾਂ ਪੈਸਾ ਵੀ ਚਾਹੀਦਾ। ਉਧਰ ਮੰਡੀ ਬੋਰਡ ਦੀ ਸਥਿਤੀ, ਸੋ ਹੁਣ ਮੰਡੀ ਬੋਰਡ ਕਹਿੰਦਾ ਜੀ ਕੋਈ ਨਾ, ਫਿਰ ਆਪਣੀ ਸਥਿਤੀ ਚੋਂ ਨਿਕਲਣੀ ਅਸੀਂ ਆਪਣੀ ਜ਼ਮੀਨਾਂ ਵੇਚ ਦਿੰਦੇ, ਆਪਣੇ ਪਲਾਟ ਵੇਚ ਦਿੰਦੇ, ਕਮਰਸ਼ੀਅਲ ਪਲਾਟ ਵੇਚਣ ਦੀ ਤਿਆਰੀ ਹੈ। ਸੋ ਆ 31 ਮਈ ਤੱਕ ਹੋ ਸਕਦਾ ਹੈ ਕਿ ਈ ਨਿਲਾਮੀ ਦੇ ਲਈ ਉਹ ਸਾਈਟਾਂ ਦੀ ਲਿਸਟ ਸਾਹਮਣੇ ਆ ਜਾਵੇ। ਮੰਡੀ ਬੋਰਡ ਨੇ ਅੰਦਰ ਖਾਤੇ ਉਹ ਲਿਸਟਾਂ ਤਿਆਰ ਕਰ ਲਈਆਂ, ਕਿੱਥੇ ਕਿੱਥੇ ਸਾਡੇ ਪਲਾਟ ਪਏ ਨੇ, ਕਿੰਨੇ ਕਿੰਨੇ ਸਾਈਜ਼ ਦੇ ਪਏ ਨੇ, ਕਿਹੜੇ ਕਿਹੜੇ ਰੇਟ ਦੇ ਉਸ ਇਲਾਕੇ ਦੇ ਵਿੱਚ ਰੇਟ ਹੈ, ਉਸ ਤਰ੍ਹਾਂ ਦੀ ਡਾਟਾ ਤਿਆਰ ਕਰ ਲਿਆ ਤੇ 31 ਮਈ ਤੱਕ ਇਹ ਸਾਰੀ ਪ੍ਰਕਿਰਿਆ, ਇਹ ਸਾਰਾ ਕੰਮ ਨੇਪੜੇ ਚਾੜ ਸਕਦਾ ਮੰਡੀ ਬੋਰਡ। 175 ਦੇ ਕਰੀਬ ਪਲਾਟ ਦੱਸੇ ਜਾਂਦੇ ਆ ਜੀ, 175 ਦੇ ਕਰੀਬ ਪਲਾਟ ਨੇ ਮੰਡੀ ਬੋਰਡ ਦੇ ਕੋਲ, ਜਿਹਦੇ ਵਿੱਚੋਂ ਮੈਂ ਦੇਖ ਰਿਹਾ ਸੀਗਾ ਕੁਝ ਕਿ ਸਭ ਤੋਂ ਜ਼ਿਆਦਾ ਜਿਵੇਂ ਪਲਾਟ ਨੇ ਉਹ ਗਿੱਦੜਬਾਹਾ ਖੇਤਰ ਦੇ ਕੋਲ ਆਉਂਦੇ ਨੇ,
ਉੱਥੇ 27 ਦੇ ਕਰੀਬ ਪਲਾਟ ਨੇ ਮੰਡੀ ਬੋਰਡ ਦੇ ਕੋਲ। ਇਸੇ ਤਰ੍ਹਾਂ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਕੋਲ ਲੁਧਿਆਣੇ ਦੇ ਵਿੱਚ ਵੀ 24 ਤੋਂ ਵੱਧ ਪਲਾਟ ਪਏ ਨੇ। ਇਸੇ ਤਰ੍ਹਾਂ ਇਹਨਾਂ ਕੋਲ ਡੇਰਾ ਬਾਬਾ ਨਾਨਕ ਵੀ 23 ਤੋਂ ਵੱਧ ਪਲਾਟ ਪਏ ਨੇ, ਹੈ ਨਾ। ਇਸੇ ਤਰ੍ਹਾਂ ਸਬਜ਼ੀ ਮੰਡੀ ਜਲੰਧਰ ਦੇ ਕੋਲ ਵੀ ਇਹਨਾਂ ਕੋਲ 20 ਤੋਂ ਵੱਧ ਪਲਾਟ ਪਏ ਨੇ, ਜਦੋਂ ਕਿ ਇਸੇ ਤਰ੍ਹਾਂ ਫਿਰੋਜ਼ਪੁਰ ਖੇਤਰ ਦੇ ਵਿੱਚ ਵੀ 21 ਤੋਂ ਵੱਧ ਪਲਾਟ ਹੈਗੇ ਨੇ। ਗੁਰਦਾਸਪੁਰ ਕੋਲ ਵੀ ਇਹਨਾਂ ਕੋਲ 15 ਤੋਂ ਵੱਧ ਪਲਾਟ ਹੈਗੇ, ਰਾਜਪੁਰਾ 'ਚ ਵੀ 14 ਹੈਗੇ, ਮਰਿੰਡੇ 'ਚ ਵੀ 16 ਹੈਗੇ, ਹੈ ਨਾ। ਇਹ ਇਸੇ ਤਰ੍ਹਾਂ ਮਤਲਬ ਕਿ ਜੰਡਿਆਲਾ ਗੁਰੂ 'ਚ ਵੀ 15 ਹੈਗੇ। ਸੋ ਕਰੀਬ 175 ਦੇ ਕਰੀਬ ਇਹ ਕਮਰਸ਼ੀਅਲ ਪਲਾਟ ਬਣਦੇ ਨੇ। ਹੁਣ ਉਸ ਇਲਾਕੇ ਵਾਈਜ਼, ਉਸ ਜ਼ਿਲ੍ਹੇ ਵਾਈਜ਼, ਉਸ ਸਾਈਟ ਵਾਈਜ਼ ਕਿ ਕਿੰਨਾ ਸੜਕ ਤੋਂ ਨੇੜੇ ਹੈ, ਕਿੰਨਾ ਦੂਰ ਹੈ, ਕਿਹੜੀ ਮੰਡੀ ਪੈਂਦੀ ਹੈ, ਕਿਹੜਾ, ਉਸ ਹਵਾਲੇ ਨਾਲ ਉਹਦੇ ਰੇਟ ਤੈਅ ਹੋ ਕੇ 31 ਮਈ ਤੱਕ ਜੀ 30 ਮਈ ਤੱਕ ਆਉਂਦੇ ਇਹਨਾਂ ਨੇ ਇਹ ਸਾਰਾ ਡਾਟਾ ਪੂਰਾ ਕਰ ਲੈਣਾ ਤੇ ਉਹ ਤੋਂ ਬਾਅਦ ਇਸ ਨੂੰ ਨੀਲਾਮੀ ਰਾਹੀਂ ਇਹ ਵੇਚਣਾ। ਸੋ ਮੰਡੀ ਬੋਰਡ ਵਿਕਣ ਲਈ ਤਿਆਰ ਹੈ ਜੀ। ਕੇਂਦਰ ਪੰਜਾਬ ਨੂੰ ਫੰਡ ਨਹੀਂ ਦਿੰਦਾ, ਸੜਕਾਂ ਸਾਡੀਆਂ ਪਿੰਡ ਵਾਲੀਆਂ ਟੁੱਟ ਚੁੱਕੀਆਂ, ਸਰਕਾਰਾਂ ਦਾ ਜ਼ੋਰ ਜਿਮਨੀ ਚੋਣਾਂ ਜਿੱਤਣ ਤੇ ਉਹਦੇ ਪ੍ਰਚਾਰਾਂ ਤੇ ਰਹਿੰਦਾ ਤੇ ਇਸ ਲਈ ਇਹ ਵੱਡੇ ਮਸਲੇ ਬਣਦੇ ਜਾ ਰਹੇ ਨੇ। ਪਰ ਹੁਣ ਸਰਕਾਰ ਚਾਰਜੋਈ ਕਰਨ ਲੱਗੀ ਆ, ਉਹ ਚਾਰਜੋਈ ਕੀ ਬੂਹਾ ਖੜਕਾਉਣ ਤੱਕ ਹੋਏਗੀ ਜਾਂ ਸੱਚਮੁੱਚ ਇਹ ਹੁਣ ਸੁਪਰੀਮ ਕੋਰਟ ਦਾ ਰੁੱਖ ਅਖਤਿਆਰ ਕਰਕੇ ਆਮੋ ਸਾਹਮਣੇ ਹੋਣਗੇ, ਦੇਖਣ ਵਾਲੀ ਗੱਲ ਹੋਏਗੀ। ਪਰ ਇਹ ਗੱਲ ਦਰੁਸਤ ਹੈ ਕਿ ਮੰਡੀ ਬੋਰਡ ਦਾ ਵਿਕਣਾ ਇਹ ਵੀ ਪੰਜਾਬ ਲਈ ਸਹੀ ਨਹੀਂ ਹੈ। ਪਹਿਲੇ ਅਕਾਲੀਆਂ ਦੇ ਸਮੇਂ ਵੀ ਕਿੰਨੀਆਂ ਬਿਲਡਿੰਗਾਂ ਵੇਚੀਆਂ ਜਾਂਦੀਆਂ ਰਹੀਆਂ, ਨਿਲਾਮ ਹੁੰਦੀਆਂ ਰਹੀਆਂ, ਜਾਂ ਮਤਲਬ ਕਿ ਉਹਨਾਂ ਨੂੰ ਗਿਰਵੀ ਰੱਖਿਆ ਜਾਂਦਾ ਰਿਹਾ। ਕੈਪਟਨ ਦੇ ਦੌਰ 'ਚ ਵੀ ਇਹ ਕੰਮ ਜਾਰੀ ਰਿਹਾ ਤੇ ਹੁਣ ਵਾਲੇ ਬਦਲਾਅ ਵਾਲਿਆਂ ਦੇ ਦੌਰ 'ਚ ਵੀ ਇਸੇ ਵੱਲ ਨੂੰ ਵਧਿਆ ਜਾ ਰਿਹਾ। ਇੱਥੋਂ ਅੰਦਾਜ਼ਾ ਲਾ ਲਓ ਕਿ ਬਦਲ ਕੁਛ ਨਹੀਂ ਰਿਹਾ। ਪਰ ਕੇਂਦਰ ਆਪਣੀਆਂ ਨੀਤੀਆਂ ਤੇ ਅੜਿਆ ਕਿ ਉਹ ਕਹਿੰਦਾ ਕਿ ਜੇ ਦੇਵਾਂਗੇ ਤਾਂ ਅਸੀਂ ਐਂ ਜਚਾ ਕੇ ਦੇਵਾਂਗੇ ਕਿ ਅਸੀਂ ਰਹਿਮ ਕਰ ਰਹੇ ਹਾਂ ਪੰਜਾਬ ਤੇ, ਅਸੀਂ ਪੰਜਾਬ ਤੇ ਤਰਸ ਕਰ ਰਹੇ ਹਾਂ। ਸੋ ਜਿਹੜਾ ਉਹ ਦਿੰਦੇ ਨੇ ਉਹ ਗੋਗਾ ਗਾ ਕੇ ਦਿੰਦੇ ਨੇ ਤੇ ਇੱਧਰ ਪੰਜਾਬ ਵਾਲੇ ਮਤਲਬ ਕਿ ਆਪਣੇ ਹਵਾਲੇ ਨਾਲ ਲੱਗੇ ਨੇ ਕਿ ਆਪਾਂ ਫਿਰ ਵੇਚ ਦੋ, ਨਿਲਾਮ ਕਰ ਦੋ। ਸੋ ਪੰਜਾਬ ਦਾ ਪੇਂਡੂ ਵਿਕਾਸ ਫੰਡ 4000 ਕਰੋੜ ਤੋਂ ਵੱਧ ਦੀ ਰਾਸ਼ੀ ਜਿਹੜੀ ਕੇਂਦਰ ਰੋਕੀ ਬੈਠਾ ਹੈ, ਉਸ ਮਸਲੇ ਤੇ ਪੰਜਾਬ ਸਰਕਾਰ ਅਦਾਲਤ ਜਾਣ ਦੀ ਤਿਆਰੀ 'ਚ ਹੈ ਤੇ ਮੰਡੀ ਬੋਰਡ ਆਪਣੇ 175 ਤੋਂ ਵੱਧ ਕਮਰਸ਼ੀਅਲ ਪਲਾਟ ਵੇਚ ਕੇ ਆਪਣੇ ਆਉਣ ਵਾਲੇ 2-4 ਮਹੀਨੇ ਲੰਘਾਉਣ ਨੂੰ ਫਿਰਦਾ ਜੀ। ਬਿਲਕੁਲ ਜੀ, ਦੁਨੀਆ ਭਰ ਦੇ ਵਿੱਚ ਸਰਕਾਰਾਂ ਵੋਟਾਂ ਤੱਕ ਸੀਮਿਤ ਰਹਿੰਦੀਆਂ, ਲੋਕਾਂ ਤੱਕ ਨਹੀਂ ਰਹਿੰਦੀਆਂ ਹੈਗੀਆਂ ਕਿ ਲੋਕਾਂ ਨੂੰ ਵੀ ਕੁਛ ਬਿਲਕੁਲ ਚਾਹੀਦਾ।